अस्सलाम वालेकुम ਕੀ ਹਾਲ ਹੈ ਮਿੱਤਰੋ ਪਿਆਰਿਓ ਮੈਂ ਤੁਹਾਡਾ ਮਿੱਤਰ ਤੁਹਾਡਾ ਮੇਲੀ ਤੁਹਾਡਾ ਬੇਲੀ ਤੁਹਾਡਾ ਸਭ ਦਾ ਸਾਂਝਾ ਆਬਜ਼ ਆ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ ਮਿੱਤਰੋ ਪਿਆਰਿਓ ਬੜੇ ਦਿਨਾਂ ਤੋਂ ਬਾਅਦ ਅੱਜ ਤੁਹਾਡੇ ਰੂਬਰੂ ਹੋ ਰਹੇ ਆ ਤੇ ਉਹਦੇ ਪਿੱਛੇ ਉਹੀ ਰੌਲੇ ਨੇ ਜਿਹੜੇ ਹਰ ਬੰਦੇ ਦੇ ਨੇ ਮਾਸ਼ਾ ਦੇ ਕੋਈ ਆਪਣੀ ਮਸਰੂਫੀਅਤ ਹੋਰ ਵੀ ਬਹੁਤ ਸਾਰੇ ਧੰਦੇ ਹੁੰਦੇ ਨੇ ਬੰਦਾ ਜਦੋਂ ਤੱਕ ਜਿਉਂਦਾ ਹੈ ਉਹ ਬੜੇ ਸਾਰੇ ਧੰਦੇ ਛੇੜੇ ਹੁੰਦੇ ਨੇ ਉਹਨੇ ਫਿਰ ਉਹਨੂੰ ਸਮੇਟਦਿਆਂ ਸਮੂੜਦਿਆਂ ਉਹ ਅੱਗੇ ਪਿੱਛੇ ਉਹ ਤੁਹਾਨੂੰ ਪਤਾ ਕਿ ਟਾਈਮ ਜਿਹੜਾ ਨਾ ਫਿਰ ਸ਼ਾਰਟ ਹੁੰਦਾ ਹੈ। ਲੇਕਿਨ ਅੱਜ ਉਚੇਚਾ ਤੁਹਾਡੇ ਵਾਸਤੇ ਹਾਜ਼ਰ ਹੋਏ ਆ ਔਰ ਇੱਕ ਅਹਿਮ ਪੈਗਾਮ ਲੈ ਕੇ ਆਇਆ ਵਾਂ। ਉਹ ਪੈਗਾਮ ਕੀ ਹੈ? ਉਹ ਆਵੇ ਕਿ ਪਹਿਲੀ ਚੇਤਰ ਜਿਹੜਾ ਨਾ ਉਹ ਬਹਾਰ ਨੂੰ ਅਸੀਂ ਪੰਜਾਬੀ 'ਚ ਉਹਨੂੰ ਚੇਤਰ ਕਿਹਾ ਜਾਂਦਾ ਹੈ ਤੇ ਚੇਤਰ ਹੈ ਉਹ ਨਵੀਂ ਜਿਹੜੀ ਹਯਾਤੀ ਹੈ ਫੁੱਲਾਂ ਦੀ ਦਰਖਤ ਪੁੰਗਰਦੇ ਨੇ। ਤੁਸੀਂ ਵੇਖਿਆ ਹੋਏਗਾ ਕਿ ਟਾਹਣੀਆਂ ਜਿਹੜੀਆਂ ਨੇ ਉਹ ਆਪਦੇ ਨਵੇਂ ਜੋਬਨ ਤੇ ਆਉਂਦੀਆਂ ਨੇ, ਟਹਿਣੀਆਂ ਆਪਣੇ ਜੋਬਨ ਰੁੱਤੇ ਤੇ ਉਹ ਰੁੱਤ ਜਿਹੜੀ ਹੈ ਜੋਬਨ ਵਾਲੀ ਉਹ ਇੱਥੋਂ ਸ਼ੁਰੂਆਤ ਹੁੰਦੀ ਹੈ ਚੇਤਰ ਤੋਂ। ਤੇ ਫੁੱਲ ਜਿਹੜੇ ਨੇ ਉਹ ਖਿੜਦੇ ਨੇ, ਹਰ ਪਾਸੇ ਹਰਿਆਲੀ ਹੁੰਦੀ ਹੈ, ਹਰ ਪਾਸੇ ਰੌਣਕਾਂ ਹੁੰਦੀਆਂ ਨੇ, ਮੁਸਕਰਾਹਟਾਂ ਹੁੰਦੀਆਂ ਨੇ। ਤੇ ਪਹਿਲੀ ਚੇਤਰ ਯਾਨੀ ਕਿ 14 ਮਾਰਚ ਨੂੰ, ਜਿਵੇਂ ਕਿ ਪਿਛਲੇ ਕੁਝ ਵਰਿਆਂ ਤੋਂ ਅਸੀਂ ਕਲਚਰ ਡੇ ਇੱਥੇ ਮਨਾ ਰਹੇ ਹਾਂ। ਆ ਵੀ ਬੜਾ ਸ਼ੁਕਰ ਹੈ ਕਿ ਸਾਡੀ ਜਿਹੜੀ ਗਵਰਨਮੈਂਟ ਹੈ, ਸਾਡੀ ਸਰਕਾਰ ਹੈ, ਉਹਦੀ ਬੜੀ ਮਿਹਰਬਾਨੀ ਹੈ ਕਿ ਉਹਨੇ ਇੱਕ ਦਿਨ ਚਲੋ ਕਮ ਸੇ ਕਮ ਸਾਨੂੰ ਦੇਤਾ ਕਿ ਇਸ ਦਿਨ ਤੁਸੀਂ ਆਪਦਾ ਪੰਜਾਬੀ ਹੋ ਆਪਦਾ ਸਾਥ ਤੁਸੀਂ ਪੂਰਾ ਕਰ ਲਓ। ਚਲੋ ਸਾਡੇ ਕੋਲੇ ਅੱਜ ਇੱਕ ਦਿਨ ਹੈ, ਫਿਰ ਇਨਸ਼ਾਅੱਲਾ ਸਾਡੇ ਕੋਲੇ 365 ਦਿਨ ਵੀ ਸਾਡੇ ਹੀ ਹੋਣਗੇ ਤੇ ਅਸੀਂ ਆਪਦੀ ਮਰਜ਼ੀ ਨਾਲ ਹਰ ਦਿਨ ਨੂੰ ਹੰਡਾਵਾਂਗੇ, ਹਰ ਦਿਨ ਨੂੰ ਮਨਾਵਾਂਗੇ। ਤੇ 14 ਮਾਰਚ ਜਿਹੜਾ ਹੈ ਉਹ ਆ ਰਿਹਾ ਬਿਲਕੁਲ ਨਜ਼ਦੀਕ। ਤੇ ਜਿੱਥੇ ਜਿੱਥੇ ਵੀ ਤੁਸੀਂ ਹੋਵੋ, ਜਿਹੜੇ ਵੀ ਸ਼ਹਿਰ 'ਚ ਹੋਵੋ, ਜਿਹੜੇ ਵੀ ਇਲਾਕੇ 'ਚ ਹੋਵੋ, ਉਹ ਤੁਸੀਂ ਚੇਤਰ ਦੇ ਰੰਗ ਨੂੰ ਮਾਣਨਾ ਹੈ, ਤੁਸੀਂ ਚੇਤਰ ਦੇ ਰੰਗ ਦਾ ਮਜ਼ਾ ਲੈਣਾ ਹੈ। ਤੇ ਭਾਵੇਂ ਤੁਸੀਂ ਕਿਸੇ ਛੋਟੇ ਸ਼ਹਿਰ 'ਚੋਂ, ਕਿਸੇ ਪਿੰਡ 'ਚੋਂ, ਤੁਸੀਂ ਕਿਸੇ ਵੱਡੇ ਸ਼ਹਿਰ ਦੇ ਵਿੱਚ ਹੋ, ਹਰ ਜਗ੍ਹਾ ਤੇ ਸਕੂਲ, ਕਾਲਜਿਸ, ਯੂਨੀਵਰਸਿਟੀਜ਼ ਹਰ ਲੈਵਲ ਤੇ ਹਰ ਪੱਧਰ ਤੇ ਮਨਾਇਆ ਜਾ ਰਿਹਾ ਹੈ। ਤੇ ਮੇਰਾ ਇੱਕ ਪੰਜਾਬੀ ਹੋਣ ਦੇ ਨਾਤੇ ਤੁਹਾਨੂੰ ਸਭ ਨੂੰ ਇਹ ਪੈਗਾਮ ਹੈ ਕਿ ਇਸ ਚੇਤਰ ਨੂੰ ਉਂਝ ਹੀ ਮਨਾਇਆ ਜੇ ਜਿਵੇਂ ਦਾ ਹੱਕ ਹੈ। ਇਹਦੇ 'ਚ ਮਜ਼ੇ ਦੀ ਗੱਲ ਇੱਕ ਹੋਰ ਮੈਂ ਐਡ ਕਰਦਾ ਜਾਵਾਂ ਕਿ ਸਾਡੇ ਜਿਹੜੇ ਕਲਚਰ ਮਿਨਿਸਟਰ ਨੇ ਉਹਨਾਂ ਨੇ ਅਨਾਊਂਸ ਕੀਤਾ ਹੈ ਕਿ ਹਰ ਜਿਹੜਾ ਉਹਦੇ ਵਾਲਾ ਬੰਦਾ ਹੈ ਜਿਹਦਾ ਕੋਈ ਵੀ ਡੈਜ਼ਿਗਨੇਸ਼ਨ ਹੈ, ਕਿਸੇ ਵੀ ਅਹੁਦੇ ਤੇ ਕੰਮ ਕਰ ਰਿਹਾ ਸਰਕਾਰੀ ਤੌਰ ਤੇ, ਉਹ 14 ਮਾਰਚ ਨੂੰ ਪੱਗ ਬੰਨ੍ਹ ਕੇ ਜਾਵੇ। ਤੇ ਮੈਂ ਕਹਿੰਦਾ ਕਿ ਕਿੱਡੀ ਸੋਹਣੀ ਗੱਲ ਹੈ ਕਿ ਸਾਡੇ ਪੰਜਾਬ ਦੇ ਵਿੱਚ ਹਰ ਕਾਲਜ ਦਾ ਜਿਹੜਾ ਪ੍ਰਿੰਸੀਪਲ ਹੈ, ਹਰ ਸਕੂਲ ਦਾ ਜਿਹੜਾ ਪ੍ਰਿੰਸੀਪਲ ਹੈ, ਉਹ ਪੱਗ ਬੰਨ੍ਹ ਕੇ ਜਾ ਰਿਹਾ ਹੋਏਗਾ। ਜਿਹੜਾ ਵਕੀਲ ਹੈ ਜਾਂ ਜਿਹੜਾ ਜੱਜ ਹੈ ਉਹ ਪੱਗ ਬੰਨ੍ਹ ਕੇ ਜਾ ਰਿਹਾ ਹੋਏਗਾ ਤੇ ਕਿੱਡੀ ਸੋਹਣੀ ਲੱਗੇਗੀ ਜੇ ਇੰਝ ਹੀ ਅਸੀਂ ਆਪਦੀ ਪੱਗ ਨੂੰ, ਆਪਦੀ ਸ਼ਾਨ ਨੂੰ ਆਪਦੇ ਸਿਰ ਤੇ ਸਜਾਈ ਰੱਖੀਏ ਔਰ ਇਹਦੇ ਤੇ ਅਸੀਂ ਮਾਣ ਕਰੀਏ ਤੇ ਕਿੱਡੀ ਸੋਹਣੀ ਗੱਲ ਹੈ। ਮੈਂ ਚਾਹੁੰਦਾ ਵਾਂ, ਅਸੀਂ ਸਾਰੇ ਚਾਹੁੰਦੇ ਹਾਂ, ਸਾਰੇ ਪੰਜਾਬੀ ਚਾਹੁੰਦੇ ਨੇ ਕਿ ਅਸੀਂ ਆਪਦੇ ਪੰਜਾਬ ਨੂੰ ਹਮੇਸ਼ ਤੱਕ ਜ਼ਿੰਦਾ ਰੱਖੀਏ। ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨੂੰ ਪਤਾ ਹੋਵੇ ਕਿ ਅਸੀਂ ਪੰਜਾਬੀ ਹਾਂ ਤੇ ਅਸੀਂ ਆਪਣੇ ਆਪ ਤੇ ਮਾਣ ਕਰਨਾ ਹੈ, ਅਸੀਂ ਆਪਣੇ ਪੰਜਾਬ ਤੇ ਮਾਣ ਕਰੀਏ, ਅਸੀਂ ਆਪਣੇ ਕਲਚਰ ਤੇ ਮਾਣ ਕਰੀਏ। ਤੇ ਕਲਚਰ ਜਿਹੜਾ ਹੈ ਤੁਹਾਨੂੰ ਪਤਾ ਕਿ ਕਲਚਰ ਕੋਈ ਵੀ ਕੌਮ ਹੈ, ਤੁਸੀਂ ਦੁਨੀਆ ਦੀ ਕੋਈ ਵੀ ਤਵਾਰੀਖ ਚੁੱਕ ਕੇ ਵੇਖ ਲਵੋ, ਉਹਦੇ ਵਿੱਚ ਜਿਹੜੀਆਂ ਕੌਮਾਂ ਨੇ ਆਪਣੇ ਕਲਚਰ ਨੂੰ ਛੱਡਿਆ ਉਹ ਕੌਮਾਂ ਦਾ ਨਾਮੋ ਨਿਸ਼ਾਨ ਮਿਟ ਗਿਆ। ਤੇ ਤੁਹਾਡਾ ਕਲਚਰ ਹੀ ਤੁਹਾਨੂੰ ਜ਼ਿੰਦਾ ਰੱਖਦਾ ਹੈ। ਤੇ ਜੇ ਅਸੀਂ ਆਪਦੇ ਕਲਚਰ ਨੂੰ ਭੁੱਲ ਜਾਾਂਗੇ, ਜੇ ਅਸੀਂ ਆਪਦੇ ਪਿਛੋਕੜ ਨੂੰ ਭੁੱਲ ਜਾਾਂਗੇ, ਸਾਡਾ ਅਸਲ ਕੀ ਹੈ, ਤੇ ਫਿਰ ਤੇ ਸਾਡਾ ਨਾਂ ਖਤਮ ਹੋ ਜਾਏਗਾ, ਸਾਡੇ ਪੰਜਾਬ ਦਾ ਨਾਂ ਖਤਮ ਹੋ ਜਾਏਗਾ। ਇਸ ਲਈ ਕਿਸੇ ਵੀ ਮਿੱਤਰ ਪਿਆਰੇ ਨੇ 14 ਮਾਰਚ ਨੂੰ, ਜਿਹੜੇ ਸਾਡੇ ਮੇਲ ਨੇ ਉਹਨਾਂ ਨੇ 14 ਮਾਰਚ ਨੂੰ ਪੱਗ ਤੋਂ ਬਗੈਰ ਨਹੀਂ ਆਉਣਾ ਕਿਤੇ ਵੀ ਹੋਣ। ਤੇ ਜਿਹੜੀਆਂ ਜ਼ਨਾਨੀਆਂ ਨੇ ਉਹ ਆਪਦਾ ਪੰਜਾਬੀ ਜਿਹੜਾ ਸਾਡਾ ਲਿਬਾਸ ਹੁੰਦਾ ਹੈ, ਟਿਪੀਕਲ ਲਿਬਾਸ ਹੁੰਦਾ ਹੈ, ਉਹ ਪਾ ਕੇ ਤੇ ਉਹ ਮੌਜ ਮਸਤੀ ਕਰਨ ਜਿਵੇਂ ਪਹਿਲੇ ਕੁੜੀਆਂ ਚਿੜੀਆਂ ਕਰਦੀਆਂ ਸਨ। ਉਹ ਪੀਂਘਾਂ ਤੇ ਝੂਟੇ ਤੇ ਗਿੱਧੇ, ਉਹ ਸਾਰਾ ਕੁਝ ਜਿਹੜਾ ਹੈ ਉਹ ਸਾਡੇ ਕਲਚਰ ਦਾ ਹਿੱਸਾ ਹੈ। ਤੁਸੀਂ ਸਾਰੇ ਹੀ ਪੰਜਾਬ ਕਲਚਰ ਡੇ ਨੂੰ ਜ਼ਰੂਰ ਸੈਲੀਬ੍ਰੇਟ ਕਰਿਆ ਜੇ। ਲੋਕੀ ਦੁਨੀਆ ਤੇ ਵਸਦੇ ਬਥੇਰੇ, ਪੰਜਾਬੀਆਂ ਦੀ ਸ਼ਾਨ ਵੱਖਰੀ। ਤੇ ਤੁਸੀਂ ਜਿੱਥੇ ਵੀ ਹੋਵੋ ਆਪਦੇ ਰਹਿਤਲ ਦਿਹਾੜ ਨੂੰ ਜ਼ਰੂਰ ਬਣਾਓ ਤੇ ਲੋਕਾਂ ਨੂੰ ਦੱਸੋ ਕਿ ਅਸੀਂ ਪੰਜਾਬੀ ਹਾਂ, ਸਾਨੂੰ ਪੰਜਾਬੀ ਹੋਣ ਤੇ ਮਾਣ ਹੈ ਤੇ ਸਾਡਾ ਵਿਰਸਾ ਬਹੁਤ ਅਮੀਰ ਹੈ। ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਹਾਂ। ਆਪਣਾ ਤੇ ਆਪਣਿਆਂ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰਾਖਾ।